ਯੂਐਸ ਦਾ ਇੱਕ ਡਾਕਟਰ ਜਿਸ ਨੂੰ ਈਬੋਲਾ ਹੋਇਆ ਸੀ, ਉਸਨੇ ਕੰਟਰੈਕਟ ਕਰ ਲਿਆ ਸੀਗਾ ਡੀਆਰਸੀ ਕੋਂਗੋ ਦੇ ਵਿੱਚ। ਉਸ ਨੂੰ ਹੁਣ ਜਰਮਨੀ ਦੇ ਵਿੱਚ ਫਲਾਈ ਕੀਤਾ ਗਿਆ ਹੈ, ਉੱਥੇ ਪਹੁੰਚਾਇਆ ਗਿਆ ਆ ਤਾਂ ਜੋ ਉਸਦਾ ਇਲਾਜ ਹੋ ਸਕੇ। ਡਾਕਟਰ ਪੀਟਰ ਸਟੈਫਰਡ ਦੀ ਜਿਹੜੀ ਵਾਈਫ ਤੇ ਉਹਦੇ ਜਿਹੜੇ 4 ਬੱਚੇ ਆ, ਉਹਨਾਂ ਨੂੰ ਵੀ ਸਿੰਪਟਮਸ ਦੇ ਲਈ ਮੋਨੀਟਰ ਕੀਤਾ ਜਾ ਰਿਹਾ ਆ। ਈਬੋਲਾ ਦੀ ਆਊਟਬ੍ਰੇਕ ਕੋਂਗੋ ਦੇ ਵਿੱਚ ਹੋਈ ਆ। ਆਲਰੇਡੀ ਆਪਾਂ ਕੁਝ ਦਿਨ ਪਹਿਲਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ 3-4 ਮੁਲਕਾਂ ਤੋਂ ਜਿਨ੍ਹਾਂ ਦੇ ਕੋਲ ਯੂਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਆ, ਉਹਨਾਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈਗੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਉਹ ਕਿਹਾ ਆ ਵੀ ਕੰਮ ਖਤਰੇ ਵਾਲਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਬਣਦਾ ਜਾ ਰਿਹਾ ਆ। ਅਧਿਕਾਰੀਆਂ ਨੇ ਹੁਣ ਤੱਕ ਇਹ ਰਿਪੋਰਟ ਕੀਤਾ ਵੀ 134 ਜਾਣਿਆਂ ਦੀਆਂ ਮੌਤਾਂ ਜਿਹੜੀਆਂ ਹੋਈਆਂ ਆ, ਉਹ ਇਸ ਦੇ ਨਾਲ ਵਾਇਰਸ ਦੇ ਨਾਲ ਜੋੜ ਕੇ ਦੇਖਿਆ ਜਿਹੜਾ ਉਹ ਜਾ ਸਕਦਾ ਹੈ ਤੇ 500 ਤੋਂ ਵੱਧ ਜਿਹੜੇ ਕੇਸ ਆ, ਇਹ ਹੈਮਰੇਜ ਕਰ ਦਿੰਦਾ ਹੈ ਇਹ ਜਿਹੜਾ ਵਾਇਰਸ ਆ। ਤੇ ਉਹਦੇ ਨਾਲ ਜੁੜੇ ਹੋਏ ਆਏ ਹੈਗੇ ਆ। ਹਜੇ ਤੱਕ ਇਸ ਦੀ ਕੋਈ ਵੀ ਟ੍ਰੀਟਮੈਂਟ ਜਾਂ ਵੈਕਸੀਨ ਨਹੀਂ ਹੈਗੀ। ਇਹ ਆਊਟਬ੍ਰੇਕ ਕਹਿੰਦੇ ਵੀ ਅਰਬਨ ਏਰੀਆਜ਼ ਦੇ ਵਿੱਚ ਫੈਲ ਸਕਦੀ ਆ ਤੇ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਜਿਹੜਾ ਘੋਸ਼ਿਤ ਕੀਤਾ ਗਿਆ ਹੈ WHO ਦੇ ਦੁਆਰਾ, ਜਿਸ ਦੇ ਨੂੰ ਲੈ ਕੇ ਕਹਿੰਦੇ ਆ ਵੀ ਜਿਹੜਾ ਇੰਟਰਨੈਸ਼ਨਲ ਰਿਸਪੌਂਸ ਆ ਉਹ ਚਾਹੀਦਾ ਹੈਗਾ ਆ। ਡਾਕਟਰ ਪੀਟਰ ਸਟੈਫਰਡ ਸਰਜਨ ਆ ਤੇ ਲੀਡਰ ਹੈ ਇੱਕ ਕ੍ਰਿਸਚੀਅਨ ਮਿਸ਼ਨਰੀ ਗਰੁੱਪ ਦੇ, ਤੇ ਉਹ ਉੱਥੇ ਕਹਿੰਦੇ ਵੀ ਗਏ ਹੋਏ ਸੀ ਇਲਾਜ ਵਗੈਰਾ ਜਿਹੜਾ ਉਹ ਲੋਕਾਂ ਦਾ ਕਰ ਰਹੇ ਸੀਗੇ ਤੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਜਿਸ ਇੱਕ ਪੇਸ਼ੈਂਟ ਦਾ ਇੱਕ ਮਰੀਜ਼ ਦਾ ਇਲਾਜ ਕਰ ਰਹੇ ਆ ਵੀ ਉਸ ਨੂੰ ਪਹਿਲਾਂ ਹੀ ਈਬੋਲਾ ਹੋਇਆ ਪਿਆ ਆ ਤੇ ਹੁਣ ਉਸ ਨੂੰ ਕਹਿੰਦੇ ਵੀ ਈਬੋਲਾ ਜਿਹੜਾ ਉਹ ਹੋ ਗਿਆ ਤੇ ਇਸ ਲਈ ਉਸ ਨੂੰ ਇਲਾਜ ਦੇ ਲਈ ਹੁਣ ਜਰਮਨੀ ਦੇ ਵਿੱਚ ਘੱਲ ਦਿੱਤਾ ਜਿਹੜਾ ਉਹ ਗਿਆ ਆ। ਸੋ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਸਮੇਤ ਜਿਹੜਾ ਹਰਜੋਤ ਸਿੰਘ ਜੀ ਉਹ ਉੱਥੇ ਆਪਣੇ ਇਸ ਮਿਸ਼ਨਰੀ ਗਰੁੱਪ ਦੇ ਨਾਲ ਉੱਥੇ ਗਿਆ ਹੋਇਆ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ WHO ਚਿੰਤਾ ਜਿਹੜੀ ਉਹ ਜਤਾ ਰਹੀ ਆ ਤੇ ਕਹਿੰਦੇ ਵੀ ਇਸ ਦੇ ਉੱਤੇ ਇੰਟਰਨੈਸ਼ਨਲ ਰਿਸਪੌਂਸ ਜ਼ਰੂਰ ਹੋਣਾ ਚਾਹੀਦਾ ਹੈਗਾ ਆ। ਯੂਐਸ ਦਾ ਇੱਕ ਡਾਕਟਰ ਜਿਸ ਨੂੰ ਈਬੋਲਾ ਹੋਇਆ ਸੀ, ਉਸਨੇ ਕੰਟਰੈਕਟ ਕਰ ਲਿਆ ਸੀਗਾ ਡੀਆਰਸੀ ਕੋਂਗੋ ਦੇ ਵਿੱਚ। ਉਸ ਨੂੰ ਹੁਣ ਜਰਮਨੀ ਦੇ ਵਿੱਚ ਫਲਾਈ ਕੀਤਾ ਗਿਆ ਹੈ, ਉੱਥੇ ਪਹੁੰਚਾਇਆ ਗਿਆ ਆ ਤਾਂ ਜੋ ਉਸਦਾ ਇਲਾਜ ਹੋ ਸਕੇ। ਡਾਕਟਰ ਪੀਟਰ ਸਟੈਫਰਡ ਦੀ ਜਿਹੜੀ ਵਾਈਫ ਤੇ ਉਹਦੇ ਜਿਹੜੇ 4 ਬੱਚੇ ਆ, ਉਹਨਾਂ ਨੂੰ ਵੀ ਸਿੰਪਟਮਸ ਦੇ ਲਈ ਮੋਨੀਟਰ ਕੀਤਾ ਜਾ ਰਿਹਾ ਆ। ਈਬੋਲਾ ਦੀ ਆਊਟਬ੍ਰੇਕ ਕੋਂਗੋ ਦੇ ਵਿੱਚ ਹੋਈ ਆ। ਆਲਰੇਡੀ ਆਪਾਂ ਕੁਝ ਦਿਨ ਪਹਿਲਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ 3-4 ਮੁਲਕਾਂ ਤੋਂ ਜਿਨ੍ਹਾਂ ਦੇ ਕੋਲ ਯੂਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਆ, ਉਹਨਾਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈਗੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਉਹ ਕਿਹਾ ਆ ਵੀ ਕੰਮ ਖਤਰੇ ਵਾਲਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਬਣਦਾ ਜਾ ਰਿਹਾ ਆ। ਅਧਿਕਾਰੀਆਂ ਨੇ ਹੁਣ ਤੱਕ ਇਹ ਰਿਪੋਰਟ ਕੀਤਾ ਵੀ 134 ਜਾਣਿਆਂ ਦੀਆਂ ਮੌਤਾਂ ਜਿਹੜੀਆਂ ਹੋਈਆਂ ਆ, ਉਹ ਇਸ ਦੇ ਨਾਲ ਵਾਇਰਸ ਦੇ ਨਾਲ ਜੋੜ ਕੇ ਦੇਖਿਆ ਜਿਹੜਾ ਉਹ ਜਾ ਸਕਦਾ ਹੈ ਤੇ 500 ਤੋਂ ਵੱਧ ਜਿਹੜੇ ਕੇਸ ਆ, ਇਹ ਹੈਮਰੇਜ ਕਰ ਦਿੰਦਾ ਹੈ ਇਹ ਜਿਹੜਾ ਵਾਇਰਸ ਆ। ਤੇ ਉਹਦੇ ਨਾਲ ਜੁੜੇ ਹੋਏ ਆਏ ਹੈਗੇ ਆ। ਹਜੇ ਤੱਕ ਇਸ ਦੀ ਕੋਈ ਵੀ ਟ੍ਰੀਟਮੈਂਟ ਜਾਂ ਵੈਕਸੀਨ ਨਹੀਂ ਹੈਗੀ। ਇਹ ਆਊਟਬ੍ਰੇਕ ਕਹਿੰਦੇ ਵੀ ਅਰਬਨ ਏਰੀਆਜ਼ ਦੇ ਵਿੱਚ ਫੈਲ ਸਕਦੀ ਆ ਤੇ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਜਿਹੜਾ ਘੋਸ਼ਿਤ ਕੀਤਾ ਗਿਆ ਹੈ WHO ਦੇ ਦੁਆਰਾ, ਜਿਸ ਦੇ ਨੂੰ ਲੈ ਕੇ ਕਹਿੰਦੇ ਆ ਵੀ ਜਿਹੜਾ ਇੰਟਰਨੈਸ਼ਨਲ ਰਿਸਪੌਂਸ ਆ ਉਹ ਚਾਹੀਦਾ ਹੈਗਾ ਆ। ਡਾਕਟਰ ਪੀਟਰ ਸਟੈਫਰਡ ਸਰਜਨ ਆ ਤੇ ਲੀਡਰ ਹੈ ਇੱਕ ਕ੍ਰਿਸਚੀਅਨ ਮਿਸ਼ਨਰੀ ਗਰੁੱਪ ਦੇ, ਤੇ ਉਹ ਉੱਥੇ ਕਹਿੰਦੇ ਵੀ ਗਏ ਹੋਏ ਸੀ ਇਲਾਜ ਵਗੈਰਾ ਜਿਹੜਾ ਉਹ ਲੋਕਾਂ ਦਾ ਕਰ ਰਹੇ ਸੀਗੇ ਤੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਜਿਸ ਇੱਕ ਪੇਸ਼ੈਂਟ ਦਾ ਇੱਕ ਮਰੀਜ਼ ਦਾ ਇਲਾਜ ਕਰ ਰਹੇ ਆ ਵੀ ਉਸ ਨੂੰ ਪਹਿਲਾਂ ਹੀ ਈਬੋਲਾ ਹੋਇਆ ਪਿਆ ਆ ਤੇ ਹੁਣ ਉਸ ਨੂੰ ਕਹਿੰਦੇ ਵੀ ਈਬੋਲਾ ਜਿਹੜਾ ਉਹ ਹੋ ਗਿਆ ਤੇ ਇਸ ਲਈ ਉਸ ਨੂੰ ਇਲਾਜ ਦੇ ਲਈ ਹੁਣ ਜਰਮਨੀ ਦੇ ਵਿੱਚ ਘੱਲ ਦਿੱਤਾ ਜਿਹੜਾ ਉਹ ਗਿਆ ਆ। ਸੋ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਸਮੇਤ ਜਿਹੜਾ ਹਰਜੋਤ ਸਿੰਘ ਜੀ ਉਹ ਉੱਥੇ ਆਪਣੇ ਇਸ ਮਿਸ਼ਨਰੀ ਗਰੁੱਪ ਦੇ ਨਾਲ ਉੱਥੇ ਗਿਆ ਹੋਇਆ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ WHO ਚਿੰਤਾ ਜਿਹੜੀ ਉਹ ਜਤਾ ਰਹੀ ਆ ਤੇ ਕਹਿੰਦੇ ਵੀ ਇਸ ਦੇ ਉੱਤੇ ਇੰਟਰਨੈਸ਼ਨਲ ਰਿਸਪੌਂਸ ਜ਼ਰੂਰ ਹੋਣਾ ਚਾਹੀਦਾ ਹੈਗਾ ਹੈ।